ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ ਤਾਂ ਪਾਣੀ ਦਾ ਮੁੱਦਾ ਇਸ ਟਾਈਮ ਕੈਲੀਫੋਰਨੀਆ ਦੇ ਵਿੱਚ ਬਹੁਤ ਜ਼ਿਆਦਾ ਗੰਭੀਰ ਬਣ ਚੁੱਕਾ ਹੈ। ਰੋਜ਼ਾਨਾ ਹੀ ਇਸ ਦੇ ਬਾਬਤ ਖਬਰਾਂ ਜਿਹੜੀਆਂ ਆ ਰਹੀਆਂ ਆ। ਕੈਲੀਫੋਰਨੀਆ ਦੇ ਜਿੰਨੇ ਵੀ ਰੈਜ਼ਰਵਾਇਰਸ ਹੈਗੇ ਆ ਉਹ ਇਸ ਟਾਈਮ ਖਾਲੀ ਹੋਣ ਦੇ ਕਗਾਰ ਦੇ ਉੱਤੇ ਪਹੁੰਚ ਚੁੱਕੇ ਆ। ਸੋ 90% ਜਿਹੜਾ ਵੈਸਟਰਨ ਯੂਐਸ ਆ, ਆਪਾਂ ਜਿਹੜੇ ਕੱਲ ਪਰਸੋਂ ਵੀ ਸੂਬਿਆਂ ਦੇ ਨਾਂ ਜਿਹੜੇ ਉਹ ਦੱਸੇ ਸੀ ਇੱਧਰਲੇ ਪਾਸੇ, ਉਹ ਕਿਸੇ ਨਾ ਕਿਸੇ ਤਰੀਕੇ ਦੇ ਸੋਕੇ ਦੇ ਹੀ ਮਾਰ ਹੇਠਾਂ ਹੈਗੇ ਆ। ਪਿਛਲੇ 22 ਸਾਲਾਂ ਦੇ ਇਤਿਹਾਸ ਦੇ ਵਿੱਚ ਸਭ ਤੋਂ ਡਰਾਈਐਸਟ, ਸਭ ਤੋਂ ਖੁਸ਼ਕ ਜਿਹੜਾ ਆ ਇਹ ਸੀਜ਼ਨ ਰਿਹਾ ਆ ਸਾਊਥ ਵੈਸਟ ਦੇ ਲਈ। ਉਧਰ ਅਲਨੀਨੀਆ ਦੇ ਕਰਕੇ ਡਰਾਈਨੈਸ, ਖੁਸ਼ਕੀ ਜਿਹੜੀ ਆ ਉਹ ਹੋਰ ਜ਼ਿਆਦਾ ਰਹੇਗੀ। ਮੀਂਹ ਪੈਣ ਦੀ ਸੰਭਾਵਨਾ ਹੁਣ ਅੱਗੇ ਨਾ ਮਾਤਰ ਹੀ ਆਪਾਂ ਕਹਿ ਸਕਦੇ ਹਾਂ। ਸੋ ਮਿਲੀਅਨਸ ਆਫ ਜਿਹੜੇ ਲੋਕ ਨੇ ਕੈਲੀਫੋਰਨੀਆ 'ਚ ਰਹਿਣ ਵਾਲੇ ਤੇ ਹੋਰ ਸੂਬਿਆਂ ਦੇ ਵਿੱਚ, ਉਹਨਾਂ ਦੇ ਉੱਤੇ ਵਾਟਰ ਰਿਸਟ੍ਰਿਕਸ਼ਨਸ ਜਿਹੜੀਆਂ ਉਹ ਆ ਰਹੀਆਂ ਆ। ਬਹੁਤ ਸਾਰੀਆਂ ਵਾਟਰ ਡਿਸਟ੍ਰਿਕਟਸ, ਸਿਟੀਜ਼, ਕਾਉਂਟੀਜ਼ ਆਪਣੇ ਪੱਧਰ ਦੇ ਉੱਤੇ ਪਾਣੀ ਦੀ ਵਰਤੋਂ ਨੂੰ ਲੈ ਕੇ ਬੰਦਸ਼ਾਂ ਜਿਹੜੀਆਂ ਆ, ਪਾਬੰਦੀਆਂ ਜਿਹੜੀਆਂ ਉਹ ਲਾ ਸਕਦੇ ਆ ਤੇ ਇਹਦੇ ਕਰਕੇ ਜੁਰਮਾਨੇ ਵੀ ਹੋਣਗੇ ਜੇ ਉਹਨਾਂ ਪਾਬੰਦੀਆਂ ਦਾ ਪਾਲਣਾ ਨਹੀਂ ਕਰਦੇ, ਉਹਨਾਂ ਕਾਨੂੰਨਾਂ ਦੀ ਪਾਲਣਾ ਜਿਹੜੀ ਉਹ ਨਹੀਂ ਕਰੂੰਗੇ। ਸੋ ਵਾਟਰ ਯੂਜੇਜ ਨੂੰ ਘਟਾਉਣ ਦੇ ਲਈ ਸਾਰੇ ਜਾਣੇ ਜਿਹੜੇ ਉਹ ਵੱਧ ਤੋਂ ਵੱਧ ਤਿਆਰ ਰਹੋ। ਚਾਹੇ ਕਿਸੇ ਦਾ ਉਹ ਪਰਸਨਲ ਵੈਲ ਹੈਗਾ ਤੇ ਚਾਹੇ ਉਹ ਸਰਕਾਰੀ ਪਾਣੀ ਤੇ ਆ। ਸਾਰਿਆਂ ਨੂੰ ਹੀ ਪਾਣੀ ਦੀ ਵਰਤੋਂ ਬਹੁਤ ਹੁਣ ਧਿਆਨ ਦੇ ਨਾਲ ਸੋਚ ਸਮਝ ਕੇ ਕਰਨ ਦੀ ਜ਼ਰੂਰਤ ਹੈ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ ਤਾਂ ਪਾਣੀ ਦਾ ਮੁੱਦਾ ਇਸ ਟਾਈਮ ਕੈਲੀਫੋਰਨੀਆ ਦੇ ਵਿੱਚ ਬਹੁਤ ਜ਼ਿਆਦਾ ਗੰਭੀਰ ਬਣ ਚੁੱਕਾ ਹੈ। ਰੋਜ਼ਾਨਾ ਹੀ ਇਸ ਦੇ ਬਾਬਤ ਖਬਰਾਂ ਜਿਹੜੀਆਂ ਆ ਰਹੀਆਂ ਆ। ਕੈਲੀਫੋਰਨੀਆ ਦੇ ਜਿੰਨੇ ਵੀ ਰੈਜ਼ਰਵਾਇਰਸ ਹੈਗੇ ਆ ਉਹ ਇਸ ਟਾਈਮ ਖਾਲੀ ਹੋਣ ਦੇ ਕਗਾਰ ਦੇ ਉੱਤੇ ਪਹੁੰਚ ਚੁੱਕੇ ਆ। ਸੋ 90% ਜਿਹੜਾ ਵੈਸਟਰਨ ਯੂਐਸ ਆ, ਆਪਾਂ ਜਿਹੜੇ ਕੱਲ ਪਰਸੋਂ ਵੀ ਸੂਬਿਆਂ ਦੇ ਨਾਂ ਜਿਹੜੇ ਉਹ ਦੱਸੇ ਸੀ ਇੱਧਰਲੇ ਪਾਸੇ, ਉਹ ਕਿਸੇ ਨਾ ਕਿਸੇ ਤਰੀਕੇ ਦੇ ਸੋਕੇ ਦੇ ਹੀ ਮਾਰ ਹੇਠਾਂ ਹੈਗੇ ਆ। ਪਿਛਲੇ 22 ਸਾਲਾਂ ਦੇ ਇਤਿਹਾਸ ਦੇ ਵਿੱਚ ਸਭ ਤੋਂ ਡਰਾਈਐਸਟ, ਸਭ ਤੋਂ ਖੁਸ਼ਕ ਜਿਹੜਾ ਆ ਇਹ ਸੀਜ਼ਨ ਰਿਹਾ ਆ ਸਾਊਥ ਵੈਸਟ ਦੇ ਲਈ। ਉਧਰ ਅਲਨੀਨੀਆ ਦੇ ਕਰਕੇ ਡਰਾਈਨੈਸ, ਖੁਸ਼ਕੀ ਜਿਹੜੀ ਆ ਉਹ ਹੋਰ ਜ਼ਿਆਦਾ ਰਹੇਗੀ। ਮੀਂਹ ਪੈਣ ਦੀ ਸੰਭਾਵਨਾ ਹੁਣ ਅੱਗੇ ਨਾ ਮਾਤਰ ਹੀ ਆਪਾਂ ਕਹਿ ਸਕਦੇ ਹਾਂ। ਸੋ ਮਿਲੀਅਨਸ ਆਫ ਜਿਹੜੇ ਲੋਕ ਨੇ ਕੈਲੀਫੋਰਨੀਆ 'ਚ ਰਹਿਣ ਵਾਲੇ ਤੇ ਹੋਰ ਸੂਬਿਆਂ ਦੇ ਵਿੱਚ, ਉਹਨਾਂ ਦੇ ਉੱਤੇ ਵਾਟਰ ਰਿਸਟ੍ਰਿਕਸ਼ਨਸ ਜਿਹੜੀਆਂ ਉਹ ਆ ਰਹੀਆਂ ਆ। ਬਹੁਤ ਸਾਰੀਆਂ ਵਾਟਰ ਡਿਸਟ੍ਰਿਕਟਸ, ਸਿਟੀਜ਼, ਕਾਉਂਟੀਜ਼ ਆਪਣੇ ਪੱਧਰ ਦੇ ਉੱਤੇ ਪਾਣੀ ਦੀ ਵਰਤੋਂ ਨੂੰ ਲੈ ਕੇ ਬੰਦਸ਼ਾਂ ਜਿਹੜੀਆਂ ਆ, ਪਾਬੰਦੀਆਂ ਜਿਹੜੀਆਂ ਉਹ ਲਾ ਸਕਦੇ ਆ ਤੇ ਇਹਦੇ ਕਰਕੇ ਜੁਰਮਾਨੇ ਵੀ ਹੋਣਗੇ ਜੇ ਉਹਨਾਂ ਪਾਬੰਦੀਆਂ ਦਾ ਪਾਲਣਾ ਨਹੀਂ ਕਰਦੇ, ਉਹਨਾਂ ਕਾਨੂੰਨਾਂ ਦੀ ਪਾਲਣਾ ਜਿਹੜੀ ਉਹ ਨਹੀਂ ਕਰੂੰਗੇ। ਸੋ ਵਾਟਰ ਯੂਜੇਜ ਨੂੰ ਘਟਾਉਣ ਦੇ ਲਈ ਸਾਰੇ ਜਾਣੇ ਜਿਹੜੇ ਉਹ ਵੱਧ ਤੋਂ ਵੱਧ ਤਿਆਰ ਰਹੋ। ਚਾਹੇ ਕਿਸੇ ਦਾ ਉਹ ਪਰਸਨਲ ਵੈਲ ਹੈਗਾ ਤੇ ਚਾਹੇ ਉਹ ਸਰਕਾਰੀ ਪਾਣੀ ਤੇ ਆ। ਸਾਰਿਆਂ ਨੂੰ ਹੀ ਪਾਣੀ ਦੀ ਵਰਤੋਂ ਬਹੁਤ ਹੁਣ ਧਿਆਨ ਦੇ ਨਾਲ ਸੋਚ ਸਮਝ ਕੇ ਕਰਨ ਦੀ ਜ਼ਰੂਰਤ ਹੈ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ ਤਾਂ ਪਾਣੀ ਦਾ ਮੁੱਦਾ ਇਸ ਟਾਈਮ ਕੈਲੀਫੋਰਨੀਆ ਦੇ ਵਿੱਚ ਬਹੁਤ ਜ਼ਿਆਦਾ ਗੰਭੀਰ ਬਣ ਚੁੱਕਾ ਹੈ। ਰੋਜ਼ਾਨਾ ਹੀ ਇਸ ਦੇ ਬਾਬਤ ਖਬਰਾਂ ਜਿਹੜੀਆਂ ਆ ਰਹੀਆਂ ਆ। ਕੈਲੀਫੋਰਨੀਆ ਦੇ ਜਿੰਨੇ ਵੀ ਰੈਜ਼ਰਵਾਇਰਸ ਹੈਗੇ ਆ ਉਹ ਇਸ ਟਾਈਮ ਖਾਲੀ ਹੋਣ ਦੇ ਕਗਾਰ ਦੇ ਉੱਤੇ ਪਹੁੰਚ ਚੁੱਕੇ ਆ। ਸੋ 90% ਜਿਹੜਾ ਵੈਸਟਰਨ ਯੂਐਸ ਆ, ਆਪਾਂ ਜਿਹੜੇ ਕੱਲ ਪਰਸੋਂ ਵੀ ਸੂਬਿਆਂ ਦੇ ਨਾਂ ਜਿਹੜੇ ਉਹ ਦੱਸੇ ਸੀ ਇੱਧਰਲੇ ਪਾਸੇ, ਉਹ ਕਿਸੇ ਨਾ ਕਿਸੇ ਤਰੀਕੇ ਦੇ ਸੋਕੇ ਦੇ ਹੀ ਮਾਰ ਹੇਠਾਂ ਹੈਗੇ ਆ। ਪਿਛਲੇ 22 ਸਾਲਾਂ ਦੇ ਇਤਿਹਾਸ ਦੇ ਵਿੱਚ ਸਭ ਤੋਂ ਡਰਾਈਐਸਟ, ਸਭ ਤੋਂ ਖੁਸ਼ਕ ਜਿਹੜਾ ਆ ਇਹ ਸੀਜ਼ਨ ਰਿਹਾ ਆ ਸਾਊਥ ਵੈਸਟ ਦੇ ਲਈ। ਉਧਰ ਅਲਨੀਨੀਆ ਦੇ ਕਰਕੇ ਡਰਾਈਨੈਸ, ਖੁਸ਼ਕੀ ਜਿਹੜੀ ਆ ਉਹ ਹੋਰ ਜ਼ਿਆਦਾ ਰਹੇਗੀ। ਮੀਂਹ ਪੈਣ ਦੀ ਸੰਭਾਵਨਾ ਹੁਣ ਅੱਗੇ ਨਾ ਮਾਤਰ ਹੀ ਆਪਾਂ ਕਹਿ ਸਕਦੇ ਹਾਂ। ਸੋ ਮਿਲੀਅਨਸ ਆਫ ਜਿਹੜੇ ਲੋਕ ਨੇ ਕੈਲੀਫੋਰਨੀਆ 'ਚ ਰਹਿਣ ਵਾਲੇ ਤੇ ਹੋਰ ਸੂਬਿਆਂ ਦੇ ਵਿੱਚ, ਉਹਨਾਂ ਦੇ ਉੱਤੇ ਵਾਟਰ ਰਿਸਟ੍ਰਿਕਸ਼ਨਸ ਜਿਹੜੀਆਂ ਉਹ ਆ ਰਹੀਆਂ ਆ। ਬਹੁਤ ਸਾਰੀਆਂ ਵਾਟਰ ਡਿਸਟ੍ਰਿਕਟਸ, ਸਿਟੀਜ਼, ਕਾਉਂਟੀਜ਼ ਆਪਣੇ ਪੱਧਰ ਦੇ ਉੱਤੇ ਪਾਣੀ ਦੀ ਵਰਤੋਂ ਨੂੰ ਲੈ ਕੇ ਬੰਦਸ਼ਾਂ ਜਿਹੜੀਆਂ ਆ, ਪਾਬੰਦੀਆਂ ਜਿਹੜੀਆਂ ਉਹ ਲਾ ਸਕਦੇ ਆ ਤੇ ਇਹਦੇ ਕਰਕੇ ਜੁਰਮਾਨੇ ਵੀ ਹੋਣਗੇ ਜੇ ਉਹਨਾਂ ਪਾਬੰਦੀਆਂ ਦਾ ਪਾਲਣਾ ਨਹੀਂ ਕਰਦੇ, ਉਹਨਾਂ ਕਾਨੂੰਨਾਂ ਦੀ ਪਾਲਣਾ ਜਿਹੜੀ ਉਹ ਨਹੀਂ ਕਰੂੰਗੇ। ਸੋ ਵਾਟਰ ਯੂਜੇਜ ਨੂੰ ਘਟਾਉਣ ਦੇ ਲਈ ਸਾਰੇ ਜਾਣੇ ਜਿਹੜੇ ਉਹ ਵੱਧ ਤੋਂ ਵੱਧ ਤਿਆਰ ਰਹੋ। ਚਾਹੇ ਕਿਸੇ ਦਾ ਉਹ ਪਰਸਨਲ ਵੈਲ ਹੈਗਾ ਤੇ ਚਾਹੇ ਉਹ ਸਰਕਾਰੀ ਪਾਣੀ ਤੇ ਆ। ਸਾਰਿਆਂ ਨੂੰ ਹੀ ਪਾਣੀ ਦੀ ਵਰਤੋਂ ਬਹੁਤ ਹੁਣ
ਧਿਆਨ ਦੇ ਨਾਲ ਸੋਚ ਸਮਝ ਕੇ ਕਰਨ ਦੀ ਜ਼ਰੂਰਤ ਹੈ।